ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 5599052575। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਅਟਰਨੀ ਜੇ ਟੇਕਿਆਣਾ ਉਹਨਾਂ ਦੇ ਨਾਲ ਸੰਪਰਕ ਕਰੋ 4159090503। ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਦੇ ਲਈ ਸੰਪਰਕ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600। ਟਰੱਕਿੰਗ ਦੇ ਲਈ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ ਵੁੱਡਲੈਂਡ ਦੇ ਵਿੱਚ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਪਈ ਸਿਚੁਏਸ਼ਨ ਅਫਗਾਨਿਸਤਾਨ ਦੇ ਵਿੱਚ ਬਹੁਤ ਬੁਰੀ ਚੱਲ ਰਹੀ ਹੈਗੀ ਆ। ਜਿਸ ਹਿਸਾਬ ਦੇ ਨਾਲ ਤਾਲੀਬਾਨ ਜਿਹੜੇ ਆ ਆਪਣੀ ਫੋਰਸਿਸ ਅੱਗੇ ਵਧਾ ਰਹੇ ਆ, ਕਹਿੰਦੇ ਵੀ ਬਹੁਤ ਜਲਦੀ ਜਿਹੜਾ ਕਾਬਲ ਆ ਉਹ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਜਾਊਗਾ। ਅਤੇ ਜਿਹੜਾ ਪੀਸ ਐਗਰੀਮੈਂਟ ਹੋਇਆ ਸੀਗਾ ਸੰਨ 2020 ਦੇ ਵਿੱਚ ਫਰਵਰੀ 29 ਨੂੰ ਦੋਹਾ ਦੇ ਵਿੱਚ ਐਗਰੀਮੈਂਟ ਤਾਲੀਬਾਨ ਅਤੇ ਅਮਰੀਕਨ ਦੇ ਵਿੱਚ। ਹੁਣ ਅਮਰੀਕਨ ਇਹ ਸੋਚ ਰਹੇ ਆ ਵੀ ਉਹ ਤਾਲੀਬਾਨ ਵਾਲਿਆਂ ਨੇ ਉਹਦਾ ਕੁਛ ਨਹੀਂ ਮੰਨਣਾ ਅਤੇ ਉਹ ਆਪਣਾ ਹੁਣ ਪੂਰਾ ਧੱਕਾ ਇਸ ਟਾਈਮ ਕਰ ਰਹੇ ਹੈਗੇ ਆ। ਸੋ ਇਹ ਸੇਮ ਸਿਚੁਏਸ਼ਨ ਕਹਿੰਦੇ ਹੋਈ ਆ ਜਿਸ ਤਰ੍ਹਾਂ ਹੈਨਰੀ ਕਿਸਿੰਜਰ ਨੇ 1973 ਦੇ ਵਿੱਚ ਪੈਰਿਸ ਦੇ ਵਿੱਚ ਪੀਸ ਅਕੋਰਡ ਕੀਤਾ ਸੀ, ਜਦੋਂ ਵੀਅਤਨਾਮ ਦੇ ਨਾਲ ਵਾਰ ਚੱਲੀ ਸੀ। ਅਤੇ ਜਦੋਂ ਕਿ ਉਹਨਾਂ ਨੂੰ ਉਹਦਾ ਪੀਸ ਅਵਾਰਡ ਵੀ ਮਿਲਿਆ ਸੀਗਾ, ਨੋਬਲ ਪੀਸ ਦਾ। ਪਰ ਬਾਅਦ ਦੇ ਵਿੱਚ ਜਿਹੜੇ ਆ ਵੀਅਤਨਾਮੀ ਸੀ ਉਹਨਾਂ ਨੇ ਕਾਫੀ ਜਿਹੜਾ ਧੱਕਾ ਕੀਤਾ, ਜਿਹੜੇ ਫੌਜੀ ਉਹਨਾਂ ਦੇ ਹੱਥ ਆ ਗਿਆ। ਕਿੰਨੇ ਸਾਲ ਜਿਹੜੇ ਆ ਉਹਨਾਂ ਦੇ ਕੰਟਰੋਲ ਦੇ ਵਿੱਚ ਰਹੇ ਹੈਗੇ ਆ। ਜੀ ਬਿਲਕੁਲ, 20 ਸਾਲ ਅਮਰੀਕਾ ਦੀ ਫੌਜ ਜਿਹੜੀ ਉੱਥੇ ਰਹੀ ਆ। ਜਿਹੜੇ ਅਫਗਾਨੀ ਲੋਕ ਆ ਅਤੇ ਉੱਥੇ ਜਿਨ੍ਹਾਂ ਨੇ ਮਦਦ ਕੀਤੀ ਆ, ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਜਿਹੜਾ ਉਹ ਕਰ ਰਹੇ ਆ। ਪਰ ਅਮਰੀਕਾ ਨੇ ਪਿਛਲੇ ਪ੍ਰਸ਼ਾਸਨਾਂ ਤੋਂ ਲੈ ਕੇ ਹੁਣ ਤੱਕ ਇਹ ਸਪਸ਼ਟ ਕੀਤਾ ਸੀ ਅਸੀਂ ਜਿਹੜਾ ਉਹ ਜਾਣਾ ਹੀ ਜਾਣਾ ਆ। ਜਿਹੜੇ ਲੋਕ ਪਹਿਲੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਪੂਰੇ ਹੱਕ ਦੇ ਵਿੱਚ ਸੀਗੇ, ਉਹ ਇਹ ਨਾਅਰੇ ਲਾ ਰਹੇ ਸੀਗੇ ਵੀ ਦੇਖੋ ਟਰੰਪ ਹੁਣਾਂ ਨੇ ਵਾਪਸ ਜਿਹੜੇ ਉਹ ਬੁਲਾਉਣੇ ਸ਼ੁਰੂ ਕਰ ਦਿੱਤੇ, ਬੜੀ ਵਧੀਆ ਹੈ। ਅਤੇ ਹੁਣ ਉਹੀ ਜਿਹੜੇ ਯੂਟਰਨ ਮਾਰ ਕੇ ਵੀ ਹੁਣ ਆਖ ਰਹੇ ਨੇ ਵੀ ਨਹੀਂ, ਹੁਣ ਆਪਾਂ ਨੂੰ ਅਮਰੀਕੀ ਫੌਜੀ ਜਿਹੜੇ ਉੱਥੇ ਘੱਲਣੇ ਜਿਹੜੇ ਉਹ ਪੈਣੇ ਆ। ਬਹੁਤ ਸਾਰਾ ਦੋਸ਼ ਜਿਹੜਾ ਪਾਕਿਸਤਾਨ ਦੇ ਸਿਰ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਉਹਨਾਂ ਨੇ ਤਾਲੀਬਾਨਾਂ ਨੂੰ ਦੁਬਾਰਾ ਸੰਗਠਿਤ ਹੋਣ ਦੇ ਵਿੱਚ ਜਿਹੜਾ ਆ ਉਹ ਮੌਕਾ ਦਿੱਤਾ ਆ। ਉਹਨਾਂ ਨੇ ਉੱਥੇ ਕਿਉਂਕਿ ਆਊਟਸਾਈਡ ਅਫਗਾਨਿਸਤਾਨ ਹੀ ਜਿਹੜਾ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਆਪਣੇ ਅੱਡੇ ਜਿਹੜੇ ਉਹ ਬਣਾਏ ਸੀਗੇ, ਅਤੇ ਉੱਥੇ ਉਹਨਾਂ ਨੂੰ ਦੁਬਾਰਾ ਸੰਗਠਿਤ ਹੋਣ ਦਾ ਜਿਹੜਾ ਉਹ ਮੌਕਾ ਮਿਲਿਆ ਅਤੇ ਹੁਣ ਦੁਬਾਰਾ ਅਫਗਾਨਿਸਤਾਨ ਦੇ ਵਿੱਚ ਆਏ ਆ। ਸੋ ਇਹ ਹੁਣ ਦੇਖਣਾ ਹੋਊਗਾ ਕਿ ਜਿਹੜਾ ਬਣਦਾ। ਸੈਨੇਟਰ ਜੌਨੀ ਅਰਨਸਟ ਜਿਹੜੀ ਪਹਿਲੀ ਫੀਮੇਲ ਕੰਬੈਟ ਵੈਟ ਸੀਗੀ ਅਤੇ ਉਹ ਸੈਨੇਟ ਦੇ ਵਿੱਚ ਵੀ ਆ, ਉਹ ਵੀ ਜਿਹੜੇ ਉਹ ਕਹਿ ਰਹੇ ਆ ਵੀ ਆਪਾਂ ਨੂੰ ਬੋਲਡ ਲੀਡਰਸ਼ਿਪ ਦੀ ਜਿਹੜੀ ਆ ਉਹ ਇਸ ਟਾਈਮ ਜ਼ਰੂਰਤ ਹੈਗੀ ਆ ਜੇ ਆਪਾਂ ਇਸ ਅਫਗਾਨਿਸਤਾਨ ਦੇ ਕੋਲੈਪਸ ਨੂੰ ਜਿਹੜਾ ਉਹ ਬਚਾਉਣਾ ਹੈਗਾ। ਕਾਬੁਲ ਦੇ ਬਹੁਤ ਨਜ਼ਦੀਕ ਜਿਹੜੇ ਆ ਕਹਿੰਦੇ ਤਾਲੀਬਾਨੀ ਜਿਹੜੇ ਉਹ ਪਹੁੰਚਦੇ ਜਾ ਰਹੇ ਆ। ਅੱਜ ਉੱਥੋਂ ਦੀ ਜਿਹੜੀ ਐਕਟਿੰਗ ਐਜੂਕੇਸ਼ਨ ਮਿਨਿਸਟਰ ਹੈਗੀ ਆ ਬੀਬੀ ਉੱਥੋਂ ਦੀ ਅਫਗਾਨਿਸਤਾਨ ਦੀ, ਉਹ ਕਹਿ ਰਹੀ ਸੀ ਵੀ ਸਾਨੂੰ ਵੀ ਮੌਕਾ ਮਿਲਿਆ ਸੀਗਾ ਉੱਥੋਂ ਨਿਕਲ ਜਾਣ ਦਾ, ਪਰ ਅਸੀਂ ਆਪਣੇ ਨਾਲ ਜਿਹੜੇ 35 ਮਿਲੀਅਨ ਅਫਗਾਨੀ ਉਹਨਾਂ ਦੇ ਨਾਲ ਜਿਹੜਾ ਉਹ ਰਹਿਣਾ ਜਿਹੜਾ ਉਹ ਇਸ ਟਾਈਮ ਪਸੰਦ ਕਰ ਰਹੇ ਆ। ਕਹਿੰਦੇ ਹਾਲ ਦੀ ਘੜੀ ਕਾਬੁਲ ਵਿੱਚ ਇੱਦਾਂ ਦੀ ਤਾਂ ਕੋਈ ਹਾਲਾਤ ਨਹੀਂ ਆ, ਪਰ ਕਦੋਂ ਜਿਹੜੇ ਉਹ ਬਦਲ ਜਾਣਗੇ
ਇਹ ਜਿਹੜੀ ਆ ਉਹ ਪਤਾ ਨਹੀਂ ਲੱਗੂਗਾ। ਕਹਿੰਦੇ ਵੀ ਇੰਟਰਨੈਸ਼ਨਲ ਜਿਹੜੇ ਜਿਹੜੀਆਂ ਹੈਗੀਆਂ ਸੀਗਾ ਮੁਲਕ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਕਹਿ ਲਓ ਵੀ ਦਿਖਾ ਦਿੱਤਾ, ਜਿਹੜੇ ਬਾਗ ਆ ਉਹ ਜਿਹੜੇ ਜ਼ਿਆਦਾ ਦਿਖਾ ਦਿੱਤੇ, ਅਤੇ ਗੱਲ ਜਿਹੜੀ ਆ ਉਹ ਬਣੀ ਨਹੀਂ ਆ। ਪਰ ਸਿਚੁਏਸ਼ਨ ਆਊਟ ਆਫ ਕੰਟਰੋਲ ਜਿਹੜੀ ਇਸ ਟਾਈਮ ਅਫਗਾਨਿਸਤਾਨ 'ਚ ਹੁੰਦੀ ਜਾ ਰਹੀ ਆ। ਜੋ ਕਹਿ ਕੇ ਹਰਜੋਤ ਸਿੰਘ ਜੀ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਗਏ ਸੀਗੇ, ਅਤੇ ਜੇ ਉੱਥੇ ਬਿਲਕੁਲ ਵੀ ਅੱਖ ਨਾ ਰੱਖੀ ਤਾਂ ਇੱਕ ਹਿਸਾਬ ਦੇ ਨਾਲ ਦੁਬਾਰਾ ਅਮਰੀਕਾ ਦੇ ਉੱਤੇ ਜਿਹੜਾ ਹਮਲਾ ਕਰਨ ਦੇ ਲਈ ਕਿਉਂਕਿ ਇਹ ਕਿਤੇ ਨਾ ਕਿਤੇ ਗੱਲ ਜਿਹੜੀ ਉਹ ਦੁਬਾਰਾ ਚੱਲੇਗੀ ਵੀ ਉਹਨਾਂ ਨੂੰ ਦੁਬਾਰਾ ਸੰਗਠਿਤ ਹੋ ਕੇ ਅਮਰੀਕਾ ਦੇ ਉੱਤੇ ਹਮਲਾ ਕਰਨ ਦਾ ਦੁਬਾਰਾ ਖੁੱਲ੍ਹੀ ਜਿਹੜੀ ਛੁੱਟੀ ਆ ਉਹ ਮੌਕਾ ਜਿਹੜਾ ਉਹ ਮਿਲ ਜਾਵੇਗਾ। ਕਹਿੰਦੇ ਇਰਾਕ ਦੇ ਨਾਲੋਂ ਫਰਕ ਜਿਹੜਾ ਇਸ ਗੱਲੋਂ ਸੀ, ਉਹ ਇਰਾਕ ਦੇ ਵਿੱਚ ਉਹਨਾਂ ਦੇ ਜਿਹੜੇ ਕਰ ਰਹੇ ਸੀਗੇ, ਉਹਨਾਂ ਦੇ ਅੱਡੇ ਵੀ ਜਿਹੜੇ ਉੱਥੇ ਸੀਗੇ, ਅਤੇ ਉਹਨਾਂ ਨੂੰ ਜਿਹੜਾ ਉਸ ਟਾਈਮ ਦੇ ਉੱਤੇ ਤਬਾਹ ਕਰਕੇ ਤਾਂ ਥੋੜ੍ਹਾ ਕੰਟਰੋਲ ਦੇ ਵਿੱਚ ਰਿਹਾ। ਪਰ ਇਹਨਾਂ ਦੇ ਅੱਡੇ ਜਿਹੜੇ ਆਊਟ ਆਫ ਅਫਗਾਨਿਸਤਾਨ ਹੋਣ ਕਰਕੇ, ਬਾਹਰ ਹੋਣ ਕਰਕੇ ਉੱਥੋਂ ਇਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਸੋ ਦੇਖਦੇ ਹਾਂ ਕੀ ਹੁੰਦੇ ਆ। ਬਹੁਤ ਸਾਰੇ ਜਿਹੜੇ ਆਮ ਲੋਕ ਆ ਉਹਨਾਂ ਦੇ ਲਈ ਤਾਂ ਇਹ ਪੀੜਾ ਹੀ ਪੀੜਾ ਰਹੇਗੀ। ਜੀ, ਅਗਲੀ ਖਬਰ ਜਿਹੜੀ ਟੈਂਪਰੇਚਰ ਦੇ ਸੰਬੰਧ ਦੇ ਵਿੱਚ ਆ, ਹੀਟ ਐਡਵਾਈਜ਼ਰੀ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਇਸ਼ੂ ਕੀਤੀ ਗਈ ਆ। ਕਹਿੰਦੇ ਪਈ 100 ਡਿਗਰੀ ਤੋਂ ਲੈ ਕੇ 112 ਡਿਗਰੀ ਤੱਕ ਸ਼ਨੀਚਰਵਾਰ ਅਤੇ ਐਤਵਾਰ ਨੂੰ ਜਿਹੜਾ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੋ ਜੇ ਕਿਸੇ ਨੇ ਘਰੋਂ ਬਾਹਰ ਨਿਕਲਣਾ ਵੀ ਆ ਦਿਨ ਦੇ ਟਾਈਮ ਦੇ ਉੱਤੇ, ਕਹਿੰਦੇ ਵੀ ਆਪਣੇ ਜਿਹੜੇ ਕੱਪੜੇ ਆ ਉਹ ਉਸ ਹਿਸਾਬ ਦੇ ਨਾਲ ਪਾਉਣ, ਅਤੇ ਪਾਣੀ ਵਗੈਰਾ ਜਿਹੜਾ ਆ ਜ਼ਿਆਦਾ ਯੂਜ਼ ਕਰਨ। ਜਿਹੜੀ ਹੀਟ ਸਟ੍ਰੈਸ ਅਤੇ ਇਲਨੈਸ ਟੂ ਦਾ ਪੀਪਲ ਔਰ ਐਨੀਮਲਸ, ਇਹਦੇ ਵਧਣ ਦੇ ਬਹੁਤ ਜ਼ਿਆਦਾ ਚਾਂਸ ਆ। ਵੱਧ ਤੋਂ ਵੱਧ ਪਾਣੀ ਪੀਤਾ ਜਾਵੇ। ਆਊਟਡੋਰ ਜਿਹੜੀ ਆ ਐਕਟੀਵਿਟੀ ਕਹਿੰਦੇ ਵੀ ਸਵੇਰ ਦੇ 10 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਨਹੀਂ ਕਰਨੀ ਚਾਹੀਦੀ ਹੈਗੀ। 10 ਵਜੇ ਤੋਂ ਪਹਿਲਾਂ ਕਰ ਲਓ ਜਾਂ 6 ਵਜੇ ਤੋਂ ਬਾਅਦ ਕਰ ਲਓ। ਜਿਹੜੇ ਬਜ਼ੁਰਗ ਹੈਗੇ ਆ, ਬੱਚੇ ਆ, ਐਨੀਮਲਸ ਹੈਗੇ ਆ, ਉਹਨਾਂ ਦੀ ਜਿਹੜੀ ਸਪੋਰਟ ਕਰੋ ਤਾਂ ਕਿ ਉਹਨਾਂ ਨੂੰ ਠੰਡ ਦੇ ਵਿੱਚ ਰੱਖੋ। ਜਿਹੜੀ ਹੀਟ ਆ ਉਹ ਕਿਸੇ ਦਾ ਜਾਨੀ ਨੁਕਸਾਨ ਨਾ ਕਰੇ। ਹੀਟ ਐਡਵਾਈਜ਼ਰੀ ਸੈਂਟਰਲ ਵੈਲੀ ਦੇ ਵਿੱਚ ਇੱਕ ਵਾਰੀ ਫੇਰ ਮੈਂ ਦੱਸਦਾ, ਸੈਚਰਡੇ ਸਵੇਰ ਤੋਂ ਲੈ ਕੇ ਸੰਡੇ ਰਾਤ ਤੱਕ ਜਿਹੜੀ 7 ਵਜੇ ਤੱਕ ਜਾਰੀ ਕੀਤੀ ਗਈ ਹੈ। ਬਿਲਕੁਲ ਜੀ, ਹੀਟ ਵਾਰਨਿੰਗ, ਐਕਸੈਸਿਵ ਹੀਟ ਵਾਰਨਿੰਗ ਜਿਹੜੀ ਉਹ ਹੈਗੀ ਹੈ। ਜਿਹੜੇ ਕੰਮ ਕਰਦੇ ਨੇ ਬਾਹਰ ਖੇਤਾਂ ਦੇ ਵਿੱਚ ਵੀ, ਉਹਨਾਂ ਨੂੰ ਵੀ ਤੜਕੇ ਆਪਣਾ ਕੰਮ ਮੁਕਾਉਣ ਦੀ ਜਿਹੜੀ ਉਹ ਹੈਗੀ ਆ। ਅਤੇ ਭਾਈ ਜੇ ਹੁਣ ਦੁਪਹਿਰੇ, ਕਿਉਂਕਿ ਕੰਮ ਤਾਂ ਕਰਨਾ ਹੀ ਜਿਹੜਾ ਉਹ ਪੈਣਾ ਆ ਜਾਂ ਰਹਿਣਾ ਆ, ਛਾਂ ਦਾ, ਪਾਣੀ ਦਾ, ਇਹ ਸਾਰੀਆਂ ਚੀਜ਼ਾਂ ਦਾ ਤੁਹਾਡੇ ਕੋਲ ਪੂਰਾ ਪ੍ਰਬੰਧ ਜਿਹੜਾ ਆ ਉਹ ਹੋਣਾ ਚਾਹੀਦਾ ਆ। ਬਹੁਤ ਸੈਂਕੜੇ ਲੋਕ ਆਲਰੇਡੀ ਪਹਿਲੀ ਜਿਹੜੀ ਹੀਟ ਵੇਵ ਆਈ ਸੀ ਉਸ ਦੇ ਵਿੱਚ ਜਿਹੜੇ ਉਹ ਮਰੇ ਆ, ਅਤੇ ਮਰਨ ਦਾ ਖਦਸ਼ਾ ਫੇਰ ਜਿਹੜਾ ਉਹ ਹੈਗਾ ਆ। ਭਾਈ ਬਚ ਕੇ ਰਹੋ। ਜਿਨ੍ਹਾਂ ਨੇ ਵੀ ਕੰਮ ਕਰਨੇ ਆ, ਠੰਡੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾਵੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਜੱਜ ਜਿਹੜੇ ਆ ਉਹਨਾਂ ਨੇ ਡੈਲਸ ਕਾਊਂਟੀ ਦੇ ਵਿੱਚ ਇਹ ਆਖਿਆ, ਕਹਿੰਦੇ ਕਿਉਂਕਿ ਉੱਥੇ ਜਿਹੜੇ ਬੱਚਿਆਂ ਦੇ ICU ਆ ਪੀਡੀਆਟ੍ਰਿਕ ਦੇ ਵਿੱਚ, ਉਹ ਕੋਈ ਵੀ ਬਚਿਆ ਨਹੀਂ ਆ। ਕਹਿੰਦੇ ਵੀ ਹੁਣ ਤੁਹਾਨੂੰ ਕਿਸੇ ਹੋਰ ਬੱਚੇ ਦੇ ਮਰਨ ਦੀ ਵੇਟ ਕਰਨੀ ਪਊਗੀ ਤਾਂ ਤੁਹਾਡੇ ਨਿਆਣੇ ਦਾ ਇਲਾਜ ਹੋਊਗਾ। ਇੰਨੇ ਬੁਰੇ ਹਾਲਾਤ ਕਹਿੰਦੇ ਆ ਵੀ ਇਸ ਟਾਈਮ ਉੱਥੇ ਬਣਦੇ ਜਾ ਰਹੇ ਆ ਕੋਵਿਡ ਦੇ ਕਰਕੇ, ਅਤੇ ਇੱਥੇ ਜਿਹੜੇ ਲੋਕ ਆ ਉਹ ਇਸ ਨੂੰ ਅਜੇ ਵੀ ਹਊਆ ਜਿਹੜਾ ਆ ਉਹ ਕਰਾਰ ਦੇਈ ਜਾ ਰਹੇ ਵੀ ਅਖੇ ਜੀ ਇਹ ਪਤਾ ਨਹੀਂ ਕਿੱਦਾਂ ਆ, ਇਹਦੇ ਨਾਲ ਤਾਂ ਕੀ ਆ। ਉਹ ਜਿਹੜੀ ਇੱਕ ਸ਼ਦੈਣ ਇਹਨਾਂ ਦੀ ਹੈਗੀ ਇਸ ਪਾਰਟੀ ਦੇ ਵਿੱਚੋਂ, ਜਿਹਨੇ ਕਿਹਾ ਸੀਗਾ, ਕਹਿੰਦੇ ਵੀ ਮਰਨਾ ਤਾਂ ਸਾਰਿਆਂ ਨੇ ਹੁੰਦਾ ਆ, ਇਹ ਇੱਦਾਂ ਦੀਆਂ ਚੀਜ਼ਾਂ ਤਾਂ ਆਉਂਦੀਆਂ ਰਹਿੰਦੀਆਂ ਆ। ਹੁਣ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਾਣ-ਬੁੱਝ ਕੇ ਗੱਡੀਆਂ ਦੇ ਮੂਹਰੇ ਜਿਹੜਾ ਆ ਕੇ ਬੰਦਾ ਉਹ ਛਾਲਾਂ ਮਾਰਦਾ ਜਾਵੇ ਜਾਂ ਮੌਤ ਨੂੰ ਮਾਸੀ ਜਿਹੜਾ ਉਹ ਆਖੇ। ਹੁਣ ਸੀਟ ਬੈਲਟ ਲਾਏ ਦੇ ਬਾਵਜੂਦ ਵੀ ਮਰ ਜਾਂਦੇ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਆਪਾਂ ਸੀਟ ਬੈਲਟ ਲਾਉਣੀ ਜਿਹੜੀ ਉਹ ਬੰਦ ਕਰ ਦੇਣੀ ਆ। ਸੋ ਵੈਕਸੀਨ ਦੇ ਲੱਗਣ ਤੋਂ ਬਾਅਦ ਵੀ ਜੇ ਤੁਹਾਨੂੰ ਇਹ ਡਰ ਆ ਵੀ ਕੋਵਿਡ ਜਿਹੜਾ ਹੋ ਸਕਦਾ ਆ, ਅਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜਾ ਐਟਲੀਸਟ ਜ਼ਿਆਦਾ ਬਿਮਾਰ ਹੋਣ ਤੋਂ ਜਿਹੜਾ ਬਚ ਜਾਓਗੇ, ਤੁਹਾਨੂੰ ICU 'ਚ ਜਿਹੜਾ ਉਹ ਨਹੀਂ ਜਾਣਾ ਪਊਗਾ। ਸੋ ਇਸ ਟਾਈਮ ਗੁੱਥਾ ਜਿਹੜਾ ਆ ਪੂਰਾ ਮਾਹੌਲ ਜਿਹੜਾ ਆ ਉੱਥੇ ਬਣਿਆ ਪਿਆ ਆ। ਫਲੋਰੀਡਾ ਦੇ ਵਿੱਚ ਕਈ ਜਿਹੜੇ ਪੇਰੈਂਟਸ ਆ, ਉਹਨਾਂ ਨੇ ਗਵਰਨਰ ਡਿਸੈਂਟਸ, ਐਜੂਕੇਸ਼ਨ ਕਮਿਸ਼ਨਰ, ਉਹਨਾਂ ਨੂੰ ਦੇ ਖਿਲਾਫ ਜਿਹੜਾ ਲਾਸੂਟ ਜਿਹੜਾ ਉਹ ਫਾਈਲ ਕਰ ਦਿੱਤਾ, ਕਿਉਂਕਿ ਉਹਨਾਂ ਨੇ ਜਿਹੜੇ ਮਾਸਕ ਮੈਂਡੇਟ ਆ ਉਸ ਨੂੰ ਉੱਥੇ ਬੈਨ ਕਰ ਦਿੱਤਾ ਸੀਗਾ। ਸੋ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਇਸ ਟਾਈਮ ਕੋਵਿਡ ਦੇ ਡੈਲਟਾ ਵੇਰੀਐਂਟ ਦਾ ਪ੍ਰਕੋਪ ਬਹੁਤ ਭੈੜੀ ਤਰ੍ਹਾਂ ਜਿਹੜਾ ਉਹ ਫੈਲਿਆ ਹੋਇਆ ਆ। ਜੀ, ਅਗਲੀ ਖਬਰ ਇੱਕ ਆ ਰਹੀ ਹੈਗੀ ਆ ਕੰਟੱਕੀ ਤੋਂ, ਜਿੱਥੇ ਕਿ ਇੱਕ ਟਰੱਕ ਡਰਾਈਵਰ ਨੂੰ 25 ਸਾਲਾਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਕਹਿੰਦੇ 2 ਸਾਲ ਪਹਿਲਾਂ ਇਹ ਜਿਹੜਾ ਟਰੱਕ ਡਰਾਈਵਰ ਸੀਗਾ, ਸਤੰਬਰ 2019 ਦੇ ਵਿੱਚ ਇੰਟਰਸਟੇਟ 64 ਦੇ ਉੱਤੇ ਜਿਹੜੀ ਫਰੈਂਕਲਿਨ ਕਾਉਂਟੀ ਕੰਟੱਕੀ 'ਚ ਆ, ਉੱਥੇ ਟਰੱਕ ਡਰਾਈਵ ਕਰ ਰਿਹਾ ਸੀ। ਅਤੇ ਜਦੋਂ ਉਹ ਡਰਾਈਵ ਕਰਦਾ ਸੀ ਅਤੇ ਉਸ ਦੇ ਫੋਨ ਦੇ ਉੱਤੇ ਉਹ ਵੀਡੀਓ
ਦੇਖ ਰਿਹਾ ਸੀ ਤੇ ਉਹ ਜਦੋਂ ਵੀਡੀਓ ਦੇਖ ਰਿਹਾ ਸੀ ਤੇ ਉਸ ਇੱਕਦਮ ਸਾਹਮਣੇ ਜਿਹੜੀ ਉਹਦੇ ਜੀਪ ਆਈ ਉਹ ਦੇਖ ਨਹੀਂ ਸਕਿਆ ਤੇ ਜੀਪ ਨੂੰ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਤੇ ਇੱਕ ਜਣਾ ਜਿਹੜਾ ਫੱਟੜ ਹੋ ਗਿਆ। ਸੋ ਅੱਜ ਜੱਜ ਨੇ ਉਹਨੂੰ ਜਿਹੜਾ ਚਾਰਜ ਕੀਤਾ ਸੈਕੰਡ ਡਿਗਰੀ ਮੈਨਸਲੌਟਰ ਦੇ ਵਿੱਚ, ਸੈਕੰਡ ਡਿਗਰੀ ਅਸੌਲਟ ਤੇ ਫਸਟ ਡਿਗਰੀ ਵੈਂਟਨ ਐਂਡੇਂਜਰਮੈਂਟ ਦੇ ਵਿੱਚ ਤੇ 10 ਸਾਲਾਂ ਦੀ ਸੈਂਟੈਂਸ ਮੈਨਸਲੌਟਰ ਦੇ ਵਿੱਚ, 10 ਸਾਲਾਂ ਦੀ ਸੈਂਟੈਂਸ ਈਚ ਅਸੌਲਟ ਚਾਰਜਸ ਤੇ 5 ਸਾਲਾਂ ਦੀ ਸੈਂਟੈਂਸ ਜਿਹੜੀ ਵੈਂਟਨ ਐਂਡੇਂਜਰਮੈਂਟ ਚਾਰਜਸ ਉਹਦੇ 'ਚ ਕੀਤਾ ਗਿਆ ਹੈ। ਸੋ ਭਾਈ ਇਹ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਇੱਥੋਂ ਲੈਸਨ ਲੈਣਾ ਚਾਹੀਦਾ। ਹੁਣ ਤੁਸੀਂ ਦੇਖ ਲਓ ਵੀ ਇੱਕ ਬੰਦੇ ਨੂੰ 25 ਸਾਲਾਂ ਦੀ ਸਜ਼ਾ ਹੋਈ ਆ, ਇੱਕ ਤਾਂ ਕਿਸੇ ਦੀ ਜਾਨ ਵੀ ਲੈ ਗਿਆ ਉਹ। ਸੋ ਟਰੱਕ ਚਲਾਉਂਦੇ ਸਮੇਂ ਜਿਹੜਾ ਫੋਨ ਆ ਉਹਦੇ 'ਤੇ ਵੀਡੀਓ ਨਾ ਦੇਖੋ ਜੀ। ਇਹ ਇਕੱਲਾ ਟਰੱਕ ਵਾਲਿਆਂ ਲਈ ਨਹੀਂ, ਇਹ ਦੂਜੀਆਂ ਗੱਡੀਆਂ ਵਾਲੇ ਵੀ ਜਿਹੜੇ ਉਹ ਭਾਈ ਧਿਆਨ ਇਹ ਤੋਂ ਉਹਨਾਂ ਦੇ ਲਈ ਹੈਗਾ ਆ। ਜਸਟ ਬਿਕੋਜ਼ ਤੁਹਾਡੀ ਗੱਡੀ ਛੋਟੀ ਹੈ ਤਾਂ ਮਤਲਬ ਇਹ ਨਹੀਂ ਆ ਵੀ ਤੁਸੀਂ ਨੁਕਸਾਨ ਕਿਸੇ ਦਾ ਜਿਹੜਾ ਉਹ ਨਹੀਂ ਕਰ ਸਕਦੇ। ਸੋ ਇਹ ਟੋਟਲੀ ਜਿਹੜੇ ਕੰਮ ਆ ਉਹਨਾਂ ਨੂੰ ਤੁਹਾਨੂੰ ਬੰਦ ਕਰਨਾ ਜਿਹੜਾ ਉਹ ਚਾਹੀਦਾ ਆ। ਹੈਂਡ ਹੈਲਡ ਡਿਵਾਈਸ ਜੇ ਤੁਸੀਂ ਕਰਦੇ ਹੋ, ਆਲਰੇਡੀ ਤਕਰੀਬਨ ਸਾਰੇ ਹੀ ਸੂਬਿਆਂ 'ਚ ਇਹਦੀਆਂ ਟਿਕਟਾਂ ਹੈਗੀਆਂ। ਇਹ ਬਸ ਇਹ ਆ ਵੀ ਹਾਂ ਕਿਸਮਤ ਬੰਦੇ ਦੀ ਕਹਿ ਲਓ ਵੀ ਹੁੰਦੀ ਆ ਵੀ ਆਲੇ ਦੁਆਲੇ ਪੁਲਿਸ ਵਾਲਾ ਨਹੀਂ ਹੁੰਦਾ, ਜੇ ਹੋਵੇ ਤਾਂ ਫਿਰ ਤੁਹਾਨੂੰ ਜਿਹੜਾ ਪੁੱਲ ਓਵਰ ਕਰਕੇ ਤੇ ਤੁਹਾਨੂੰ ਟਿਕਟ ਜਿਹੜੀ ਉਹ ਮਿਲ ਸਕਦੀ ਆ। ਟਰੱਕਾਂ ਦੀ ਗੱਲ ਕਰਦੇ ਜਾਈਏ, ਪੰਜਾਬੀਆਂ ਨੇ ਚਾਰ ਚੰਨ ਜਿਹੜੇ ਆ ਹਰਜੋਤ ਸਿੰਘ ਜੀ ਪੁੱਠੇ ਪਾਸੇ ਨਾਂ ਨੂੰ ਜਿਹੜੇ ਉਹ ਲਾਉਣੇ ਹੁੰਦੇ ਆ। ਗੁਰਦੀਪ ਸਿੰਘ ਮੰਗਟ ਨਾਂ ਦਾ ਇੱਕ ਬੰਦਾ ਬਰੈਂਪਟਨ ਤੋਂ, ਉਸ ਨੂੰ ਹੁਣ ਚਾਰਜ ਕੀਤਾ ਗਿਆ ਆ 83 ਕਿਲੋ ਕੋਕੇਨ ਜਿਹੜਾ ਆ ਉਸ ਦੀ ਇੰਪੋਰਟ ਕਰਨ ਦੇ ਲਈ। ਬਲੂ ਵਾਟਰ ਬ੍ਰਿਜ ਦੇ ਜ਼ਰੀਏ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਇਸ ਨੇ ਕੋਕੇਨ ਜਿਹੜੀ ਉਹ ਲਿਆਂਦੀ ਆ। ਸੈਕੰਡਰੀ ਇੰਸਪੈਕਸ਼ਨ ਦੇ ਲਈ ਇਸ ਨੂੰ ਕੱਢਿਆ ਗਿਆ ਸੀ ਤੇ ਉਸ ਟਾਈਮ ਦੇ ਉੱਤੇ ਇਹ ਜਿਹੜੀ 83 ਕਿਲੋ ਜਿਹੜੀ ਸਸਪੈਕਟਡ ਕੋਕੇਨ ਕਹਿੰਦੇ ਆ ਉਹ ਬਰਾਮਦ ਇਸ ਤੋਂ ਹੋਈ ਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਉਹਨਾਂ ਨੇ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ ਤੇ ਹੁਣ RCMP ਨੂੰ ਉਸ ਦੇ ਹਵਾਲੇ ਜਿਹੜਾ ਇਹਨਾਂ ਨੇ ਕਰ ਦਿੱਤਾ ਹੈਗਾ। 46 ਸਾਲ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈ। ਬਰੈਂਪਟਨ ਓਨਟਾਰੀਓ ਤੋਂ ਇਹ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ 19 ਅਗਸਤ ਨੂੰ ਇਸ ਨੂੰ ਅਦਾਲਤ ਦੇ ਵਿੱਚ ਸਾਹਮਣੇ ਜਿਹੜਾ ਹੈ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਣਾ ਹੈਗਾ ਆ। ਸੋ ਇਹ ਹੁਣ ਦੇਖ ਲਓ, ਰਹਿ ਕੇ ਹਰ ਮਹੀਨੇ ਦੂਜੇ ਮਹੀਨੇ ਜਿਹੜਾ ਆ ਇਹ ਹੁਣ ਨਾਂ ਜਿਹੜੇ ਆ ਉਹ ਪੰਜਾਬੀਆਂ ਦੇ ਹੀ ਜਿਹੜੇ ਵਿੱਚ ਬਾਰ-ਬਾਰ ਜਿਹੜੇ ਉਹ ਆ ਰਹੇ ਹੈਗੇ ਆ। ਕਿੱਧਰ ਨੂੰ ਜਾ ਰਹੇ ਆ ਆਪਾਂ, ਇਹ ਬਣਨਾ ਇੱਥੇ ਕੀ ਹੈਗਾ ਆ, ਹਾਲਾਤ ਜਿਹੜੇ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਨਿਊਯਾਰਕ ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਐਂਡਰਿਊ ਉਹ ਜਿਹੜੇ ਉੱਥੇ ਦੇ ਗਵਰਨਰ ਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਹੋਣੀ ਸੀ ਇੰਪੀਚਮੈਂਟ ਦੀ ਉਸ ਨੂੰ ਬੰਦ ਕਰ ਦਿੱਤਾ ਆ। ਕਹਿੰਦੇ ਵੀ ਹੁਣ ਗਵਰਨਰ ਨੇ ਰਿਜ਼ਾਈਨ ਕਰ ਦਿੱਤਾ, ਇਸ ਕਰਕੇ ਉਹ ਇੰਪੀਚਮੈਂਟ ਇਨਵੈਸਟੀਗੇਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਗਵਰਨਰ ਆ ਉਹਨਾਂ ਦੇ ਉੱਤੇ ਹੋਰ ਲਾ ਸੂਟ ਨਹੀਂ ਹੋਣਗੇ। ਉਹਨਾਂ ਦੇ ਅਗੇਂਸਟ ਜਿਹੜੀ ਆਲਰੇਡੀ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੈਕਸ਼ੂਅਲ ਹਰਾਸਮੈਂਟ ਐਲੀਗੇਸ਼ਨਸ ਜਿਹੜੇ ਗਵਰਨਰ ਕੁਮੋ ਦੇ ਉੱਤੇ ਲੱਗੇ ਸੀ ਉਸ ਦੇ ਸੰਬੰਧ ਵਿੱਚ। ਜੀ ਤਾਲਿਬਾਨ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਸ ਟਾਈਮ ਉੱਥੇ ਲਗਾਤਾਰ ਕਬਜ਼ਾ ਵੱਧਦਾ ਜਾ ਰਿਹਾ, ਉਸ ਦੇ ਮਾਮਲੇ ਦੇ ਵਿੱਚ ਜਿਹੜੇ ਮਾਈਨੋਰਟੀ ਦੇ ਸੈਨੇਟ ਦੇ ਹੈਗੇ ਨੇ ਲੀਡਰ ਮਿਚ ਮਕੋਨਲ, ਉਹਨਾਂ ਨੇ ਆਵਾਜ਼ ਲਈ ਆ। ਕਹਿੰਦੇ ਵੀ 에ਅਰ ਸਟ੍ਰਾਈਕਸ ਜਿਹੜੀਆਂ ਉਹ ਕੀਤੀਆਂ ਜਾਣ ਤਾਂ ਜੋ ਜਿਹੜੇ ਤਾਲਿਬਾਨ ਵੱਧ ਰਹੇ ਆ ਉਹਨਾਂ ਨੂੰ ਅੱਗੇ ਵਧਣ ਤੋਂ ਜਿਹੜਾ ਉਹ ਰੋਕਿਆ ਜਾ ਸਕੇ। ਇੱਧਰ ਜਿਹੜੀ ਹਰਜੋਤ ਸਿੰਘ ਜੀ ਆਪਣੇ ਗਵਾਂਢੀ ਸੂਬੇ ਓਰੀਗਨ ਤੋਂ ਜਿਹੜੀ ਖਬਰ ਆ ਰਹੀ, ਉਹਨਾਂ ਦੇ ਗਵਰਨਰ ਨੇ 1500 ਜਿਹੜੇ ਨੈਸ਼ਨਲ ਗਾਰਡ ਟਰੂਪਸ ਆ ਉਹਨਾਂ ਨੂੰ ਡਿਪਲੋਏ ਜਿਹੜਾ ਕੀਤਾ ਆ ਹਸਪਤਾਲਾਂ ਦੀ ਜਿਹੜੀ ਆ ਉਹ ਮਦਦ ਕਰਨ ਦੇ ਲਈ। ਗਵਰਨਰ ਕੇਟ ਬਰਾਊਨ ਉਹਨਾਂ ਨੇ ਆਖਿਆ ਵੀ ਜੇ ਅੱਜ ਦੇ ਮੌਕੇ ਲਗਾਤਾਰ ਕੋਵਿਡ-19 ਦੇ ਕੇਸਾਂ ਦੇ ਵਿੱਚ ਸੀਵੀਅਰ ਕੇਸਾਂ ਦੇ ਵਿੱਚ ਵਾਧਾ ਜਿਹੜਾ ਉਹ ਹੋ ਰਿਹਾ ਆ, ਸੋ ਹਸਪਤਾਲਾਂ ਦੀ ਮਦਦ ਕਰਨ ਦੇ ਲਈ 1500 ਜਿਹੜੇ ਆ ਗਾਰਡਸ ਆ ਉਹਨਾਂ ਨੂੰ ਹੁਣ ਤੈਨਾਤੀ ਉਹਨਾਂ ਦੀ ਕੀਤੀ ਜਾ ਰਹੀ ਹੈਗੀ ਆ। ਜੀ ਅਗਲੀ ਖਬਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਆ ਰਹੀ ਆ। ਉਹਨਾਂ ਨੇ ਅੱਜ ਇੱਕ ਸਟੇਟਮੈਂਟ ਜਾਰੀ ਕੀਤੀ ਆ ਜਿਹਦੇ ਵਿੱਚ ਦੱਸਿਆ ਆ ਵੀ ਜਿਹੜੀ 20ਵੀਂ ਐਨਵਰਸਰੀ ਸਤੰਬਰ 11 ਜਦੋਂ ਅਟੈਕ ਹੋਇਆ ਸੀ 9/11 ਵਾਸ਼ਿੰਗਟਨ ਦੇ ਵਿੱਚ, ਹਾਂਜੀ 9/11, ਤੇ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੀ ਇਸ ਵਾਰੀ ਐਨਵਰਸਰੀ ਆ ਰਹੀ ਆ ਉਸ ਟਾਈਮ ਦੇ ਉੱਤੇ ਜਿਹੜੇ ਐਕਸਟ੍ਰੀਮਿਸਟ ਆ ਉਹ ਅਟੈਕ ਕਰ ਸਕਦੇ ਹੈਗੇ ਆ। ਕਹਿੰਦੇ ਵੀ ਇਹ ਜਿਹੜੀਆਂ ਇੰਟਰਨਲ ਇਨਫੋਰਮੇਸ਼ਨ ਸਾਨੂੰ ਮਿਲੀਆਂ ਹੈਗੀਆਂ ਆ ਐਲ ਕਾਇਦਾ ਦੇ ਅਰੇਬੀਅਨ ਪੈਨਸੂਲਾ ਦੇ ਵਿੱਚ ਜਿਹੜੇ ਸੈੱਲ ਹੈਗੇ ਆ ਉਹ ਇੱਕ ਵਾਰੀ ਫੇਰ ਕੋਸ਼ਿਸ਼ ਕਰ ਰਹੇ ਆ ਵੀ ਅਮਰੀਕਾ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਉਹ ਕੀਤਾ ਜਾਵੇ। ਜੀ ਬਿਲਕੁਲ। ਸੋ ਇਹ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਹੈ। ਸੋ ਇਹਤਿਆਤੀ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਇਹ ਚੀਜ਼ ਨੂੰ ਹੁਣ ਕੀਤਾ ਹੈਗਾ ਆ।
ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕੈਨੇਡਾ ਨੇ ਇਹ ਕੀਤਾ ਹੈ ਵੀ ਜਿੰਨੇ ਵੀ ਕਮਰਸ਼ੀਅਲ 에ਅਰ ਪੈਸੇਂਜਰਸ ਹੈਗੇ ਆ ਜਿਹੜੇ ਕੰਟਰੀ ਦੇ ਵਿੱਚ ਵੀ ਕਰ ਰਹੇ ਨੇ, ਟਰੈਵਲ ਕਰ ਰਹੇ ਨੇ, ਖਾਸ ਕਰਕੇ 에ਅਰ ਟਰੈਵਲ ਕਰ ਰਹੇ ਆ, ਉਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਜਿਹੜੀਆਂ ਉਹ ਰਿਕਵਾਇਰਡ ਹੋਣਗੀਆਂ। ਸਾਰੇ ਫੈਡਰਲ ਪਬਲਿਕ ਸਰਵੈਂਟ ਜਿਹੜੇ ਆ ਉਹਨਾਂ ਨੂੰ, 에ਅਰ ਤੇ ਟ੍ਰੇਨ ਪੈਸੇਂਜਰਸ ਜਿਹੜੇ ਆ ਉਹਨਾਂ ਨੂੰ ਹੁਣ ਇਹ ਜ਼ਰੂਰੀ ਇਹਨਾਂ ਨੇ ਕਰ ਦਿੱਤਾ ਆ। ਉਧਰ ਜਿਹੜੇ ਉੱਥੋਂ ਦੇ ਲੋਕ ਤਾਂ ਇਹ ਕਹਿ ਰਹੇ ਆ ਵੀ ਉੱਥੇ ਕਈਆਂ ਨੂੰ ਜਿਹੜੀ ਵੈਕਸੀਨੇਸ਼ਨ ਆ ਉਹ ਮਿਲ ਨਹੀਂ ਰਹੀ, ਘਾਟ ਹੈਗੀ ਆ। ਪਰ ਜੇ ਟਰੂਡੋ ਹੁਣਾਂ ਦੇ ਬਿਆਨ ਦੇ ਮੁਤਾਬਕ 10 ਮਿਲੀਅਨ ਕਹਿੰਦੇ ਆ ਵੀ ਉਹ ਜਿਹੜੀਆਂ ਡੋਜ਼ਿਸ ਆ ਉਹ ਵੰਡ ਰਹੇ ਨੇ, ਵੀ ਜਿਹੜੇ ਹੋਰ ਮੁਲਕਾਂ ਨੂੰ ਜਿਹੜੀਆਂ ਵੈਕਸੀਨੇਸ਼ਨਸ ਆ ਉਹ ਜਿਹੜੀਆਂ ਉਹ ਘੱਲੀਆਂ ਜਾਣ। ਸੋ ਇਹ ਹੁਣ ਦੇਖਦੇ ਹਾਂ ਵੀ ਉੱਥੋਂ ਦੇ ਲੋਕ ਜਿਹੜੇ ਉਹ ਕੀ ਦੇਖਦੇ ਆ। ਉਧਰ ਮੱਧਕਾਲੀ ਚੋਣਾਂ ਦਾ ਰੌਲਾ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਜਿਹੜਾ ਉਹ ਪੈ ਰਿਹਾ ਹੈਗਾ ਆ। ਜਿਹੜੇ ਆਪਣੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਆ ਉਹ ਇਹ ਕਹਿ ਰਹੇ ਆ, ਕਹਿੰਦੇ ਵੀ ਮੱਧਕਾਲੀ ਚੋਣਾਂ ਜਿਹੜੀਆਂ ਕਰਾ ਕੇ ਲੋਕਾਂ ਦੇ ਨਾਲ ਧੱਕਾ ਆ, ਵੀ ਆਲਰੇਡੀ ਕੋਵਿਡ ਤੋਂ ਤਾਂ ਲੋਕ ਪਰੇਸ਼ਾਨ ਆ ਅਤੇ ਉਹਨਾਂ ਨੂੰ ਜਾਣਬੁੱਝ ਕੇ ਜਿਹੜੇ ਇਲੈਕਸ਼ਨ ਦੇ ਵਿੱਚ ਉਹ ਹੁਣ ਝੋਕਿਆ ਜਾ ਰਿਹਾ ਹੈਗਾ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਆ। ਕਹਿੰਦੇ ਪਈ ਦੁਨੀਆ ਦਾ ਸਭ ਤੋਂ ਜਿਹੜਾ ਬਿਜ਼ੀਐਸਟ ਪੋਰਟ ਹੈਗਾ ਆ ਉਹ ਉੱਥੇ ਕਰੋਨਾ ਵਾਇਰਸ ਫੈਲ ਗਈ, ਜਿਹਦੇ ਕਰਕੇ ਜਿਹੜੀ ਸ਼ਿਪਿੰਗ ਆ ਉਹਦੇ ਵਿੱਚ ਬਹੁਤ ਹੁਣ ਡਿਲੇ ਹੋ ਸਕਦਾ ਹੈਗਾ ਆ। ਨਿਨਗਵੋ ਜੋਸ਼ਨ ਪੋਰਟ ਜਿਹੜਾ ਹੈਗਾ ਆ ਇਹ ਚਾਈਨਾ ਦਾ ਸਭ ਤੋਂ ਵੱਡਾ ਪੋਰਟ ਆ। ਕਹਿੰਦੇ ਪਈ ਉੱਥੇ ਡੈਲਟਾ ਵੇਰੀਐਂਟ ਫੈਲਿਆ, ਜਿਹਦੇ ਕਰਕੇ ਉਹਨਾਂ ਨੂੰ ਸ਼ਟ ਡਾਊਨ ਕਰਨਾ ਪਿਆ। ਹੁਣ ਸ਼ਟ ਡਾਊਨ ਕਰਨ ਦੇ ਨਾਲ ਜਿਹੜਾ ਇੱਕ ਸ਼ਿਪਿੰਗ ਕ੍ਰਾਈਸਿਸ ਆ ਉਹ ਬਹੁਤ ਵੱਡਾ ਹੋਣ ਜਾ ਰਿਹਾ ਆ, ਜਿਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਇਨਕਰੀਜ਼ ਹੋਣਗੀਆਂ ਅਤੇ ਇਹ ਸ਼ਾਰਟੇਜ ਹੋਊਗੀ ਸਮਾਨ ਦੀ। ਸੋ ਇਹਦੇ ਨਾਲ ਜਿਹੜਾ ਇਕੋਨਮੀ ਦੇ ਉੱਤੇ ਇੱਕ ਵਾਰੀ ਫੇਰ ਕਾਫੀ ਵੱਡਾ ਅਸਰ ਪਊਗਾ। ਜੀ ਬਿਲਕੁਲ। ਸੋ ਸਮਾਨ ਦੀ ਸ਼ਾਰਟੇਜ ਨੂੰ ਲੈ ਕੇ ਆਲਰੇਡੀ ਆਪਾਂ ਦੇਖਦੇ ਹਾਂ ਵੀ ਕਈ ਕੁਛ ਜਿਹੜਾ ਉਹ ਰੌਲਾ ਪੈਂਦਾ ਜਿਹੜਾ ਉਹ ਆ ਰਿਹਾ ਹੈਗਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਟਾਕਟਨ ਦੇ ਵਿੱਚ ਜਿਹੜਾ ਸਕੂਲ ਆ ਇੱਕ, ਉਸ ਨੂੰ ਕਹਿੰਦੇ ਆ ਸ਼ਟ ਡਾਊਨ ਕਰਨਾ ਜਿਹੜਾ ਉਹ ਪੈ ਗਿਆ ਹੈਗਾ ਆ, ਕਿਉਂਕਿ ਕੋਵਿਡ-19 ਦੇ ਕੇਸਿਸ ਉੱਥੇ ਜਿਹੜੇ ਆ ਕਾਫੀ ਵਧੇ ਆ। ਐਸਪਾਇਰ ਏਪੈਕਸ ਅਕੈਡਮੀ ਸਕੂਲ ਜਿਹੜਾ ਸੀਗਾ ਉਸ ਨੂੰ ਜਿਹੜਾ ਆ ਉਹ ਹੁਣ ਬੰਦ ਕਰ ਦਿੱਤਾ ਗਿਆ ਵੀ ਉੱਥੇ ਜਿਹੜਾ ਕੋਵਿਡ-19 ਦਾ ਆਊਟਬ੍ਰੇਕ ਹੋਇਆ ਹੈ। ਉੱਥੋਂ ਦੇ ਜਿਹੜੇ ਹੈਲਥ ਆਫਿਸਰ ਆ ਉਹਨਾਂ ਨੇ ਇਹ ਜਿਹੜਾ ਫੈਸਲਾ ਉਹ ਲਿਆ ਹੈਗਾ ਆ। ਕਹਿੰਦੇ ਵੀ ਹੁਣ ਇਸ ਦੇ ਵਿੱਚ ਡੀਪ ਕਲੀਨਿੰਗ, ਡਿਸਇਨਫੈਕਟਿੰਗ ਸਾਰੀ ਕੈਂਪਸ ਜਿਹੜੀਆਂ ਬਿਲਡਿੰਗਸ ਆ ਉਸ ਨੂੰ ਕਰਨਾ ਪਊਗਾ ਅਤੇ ਸੈਨੀਟਾਈਜ਼ੇਸ਼ਨ ਸਟੇਸ਼ਨ ਜਿਹੜੇ ਉਹ ਲਿਆਉਣੇ ਪੈਣਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਨੂੰ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾ ਸਕਦਾ ਆ। ਅਜੇ ਇਸ ਸਕੂਲ ਨੂੰ ਸ਼ੁਰੂ ਹੋਇਆਂ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ। 27 ਜੁਲਾਈ ਤੋਂ ਹੀ ਜਿਹੜਾ ਫਾਲ ਦਾ ਸਮੈਸਟਰ ਆ ਇੱਥੇ ਐਸਪਾਇਰ ਏਪੈਕਸ ਅਕੈਡਮੀ ਸਕੂਲ ਦੇ ਵਿੱਚ ਸ਼ੁਰੂ ਹੋਇਆ ਸੀ। 300 ਵਿਦਿਆਰਥੀ ਕਹਿੰਦੇ ਇਸ ਦੇ ਵਿੱਚ ਇਨਰੋਲ ਆ, ਪਰ ਹੁਣ ਵਿੱਚ ਵਿਚਾਲੇ ਹੀ ਸਕੂਲ ਜਿਹੜਾ ਉਹ ਬੰਦ ਕਰਨਾ ਪੈ ਗਿਆ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ। ਸੋ ਅੱਜ ਵੀ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਬਹੁਤੀ ਜ਼ਿਆਦਾ ਜਿਹੜੀ ਹਿਲਜੁਲ ਨਹੀਂ ਰਹੀ ਓਵਰਆਲ, ਅਤੇ ਜਿਹੜੇ 16 ਪੁਆਇੰਟਾਂ ਦਾ ਇਜ਼ਾਫਾ ਹੋਇਆ। 35,515 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 7 ਪੁਆਇੰਟ ਵਧੇ, 14,823 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਵੱਧ ਕੇ 4468 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.30% ਦੇ ਉੱਤੇ ਰਹੀ। ਸੋਨੇ ਦਾ ਭਾਅ $1781 ਪ੍ਰਤੀ ਆਊਂਸ ਰਿਹਾ। ਬਿਟਕੋਇਨ ਦੀ ਕੀਮਤ ਦੇ ਵਿੱਚ ਕਾਫੀ ਇਜ਼ਾਫਾ ਦੇਖਿਆ ਗਿਆ, 47,690 ਦੇ ਉੱਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $74.20 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।